92 ਸੀਟਾਂ ਸੀਟਿੰਗ ਐਮਪੀ ਹਾਰੇ ਨੇ। ਇਹਨਾਂ ਦੇ ਸੀਟਿੰਗ ਇੱਕ ਬੜਾ ਤੀਜਾ ਹਿੱਸਾ ਸੀਟਿੰਗ ਐਮਐਲਏ ਦਾ ਐਮਪੀਆਂ ਦਾ ਹਾਰਿਆ। ਹੁਣ ਜਿਹੜਾ ਦਬਾਅ ਹੈ ਸਰਕਾਰ ਦੇ ਉੱਤੇ ਹੈ, ਸਾਡੇ ਉੱਤੇ ਕੋਈ ਦਬਾਅ ਨਹੀਂ। ਉਹਨਾਂ ਨੇ ਸਭ ਨੇ ਦੱਸਿਆ ਜੇ ਬੀਜੇਪੀ ਦੇ ਹਾਰ ਦੇ ਕਾਰਨ ਗਏ, ਪਰ ਜਿਹੜਾ ਪ੍ਰਮੁੱਖ ਕਾਰਨ ਆ, ਵੱਡਾ ਕਾਰਨ ਆ, ਉਹ ਕਿਸਾਨ ਅੰਦੋਲਨ ਮੰਨਿਆ ਜਾਂਦਾ, ਜਿਸ ਕਰਕੇ ਅੰਦੋਲਨ ਕਮਜ਼ੋਰ ਨਹੀਂ ਹੋਰ ਮਜ਼ਬੂਤ ਹੋਇਆ। ਕਿ ਜਿਹੜਾ ਇਹ ਅਜੈ ਮਿਸਰਾ ਟੈਨੀ ਹੈ, ਇਹਨੂੰ ਆਪਣਾ ਟਿਕਟ ਨਾ ਦਿਓ, ਲੇਕਿਨ ਫੇਰ ਵੀ ਬੀਜੇਪੀ ਨੇ ਖਾਸ ਕਰ ਅਮਿਤ शाह जी गए उन्होंने हल्के के विच ते उत्थे जाके कहा भी आप इसे जिताओ, मैं इसे और बड़ा आदमी बनाऊंगा। यानी पूरी आवाम ने लखीमपुर खीरी ने उन्होंने अस्तीफा की और मंत्री बनने जोगा भी नहीं छड्डिया। एक बहुत बड़ी जित भी हैगी। नमस्कार, सत श्री अकाल, आदाब। मेरा नाम मनदीप पुनिया है। तुसीं सुन रहे हो पंजाबी रेडियो यूएसए। मैं एक बार फिर हाजिर हाँ एक नवे इंटरव्यू नाल। ते अज साडे नाल गलबात करन वास्ते मौजूद हन अमरजीत सिंह मोड़ी। अमरजीत सिंह मोड़ी बीके शहीद भगत सिंह दे प्रधान हन अते जिहड़ा शंभू बार्डर अते खनौरी बार्डर ते जिहड़ा अंदोलन चल रहा उहदे मेन अगुआ भूमिका च भी हैगे आ। हरियाणे वालों लीडरशिप कर रहे हैं। इन्हां दी जिहड़ी यूनीयन है वो अंबाला मोहाली जिहड़ा पुआधाड़ा इलाका है उहदे च फैली हुई है। हरियाणे च भी वड्डी यूनिट है। अमरजीत जी, सब तो पहला सवाल तां ਹੁਣ ਇਲੈਕਸ਼ਨ ਤਾਂ ਮੁੱਕ ਗਏ, ਸਾਰਿਆਂ ਦਾ ਧਿਆਨ ਦੁਬਾਰੇ ਅੰਦੋਲਨ ਵੱਲ ਆਊਗਾ। ਆਪਾਂ ਨੂੰ ਪਤਾ ਕਿ ਹਰਿਆਣਾ ਅਤੇ ਪੰਜਾਬ ਵਾਲੇ ਲੋਕ ਇਲੈਕਸ਼ਨਾਂ 'ਚ ਲੱਗੇ ਹੋਏ ਸੀਗੇ। ਈਵਨ ਮੀਡੀਆ ਵੀ ਸਾਰੇ ਇਲੈਕਸ਼ਨਾਂ ਨੂੰ ਕਵਰੇਜ ਕਰ ਰਹੀ ਸੀ। ਤੇ ਜੇ ਅੱਜ ਦੇ ਟਾਈਮ ਮੈਂ ਪੁੱਛਣਾ ਹੋਵੇ ਤਾਂ ਆਪਣਾ ਜਿਹੜਾ ਅੰਦੋਲਨ ਹੈ, ਕਿਸਾਨ ਅੰਦੋਲਨ, ਕਿੱਥੇ ਖੜਿਆ ਹੈ? ਕੀ ਤੁਸੀਂ ਅੰਦੋਲਨ ਵਾਪਸ ਲੈ ਲਿਆ ਹੈ, ਫਿਰ ਬਾਰਡਰਾਂ ਤੇ ਉਦਾਂ ਹੀ ਚੱਲ ਰਿਹਾ ਹੈ? ਨਹੀਂ, ਜਿਹੜਾ ਅੰਦੋਲਨ ਹੈਗਾ ਉਹ ਉਸੇ ਤਰ੍ਹਾਂ ਚੱਲ ਰਿਹਾ ਹੈ। ਜਿਹੜਾ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੀ ਕਾਫੀ ਵੱਡੀ ਹਾਰ ਹੋਈ ਹੈ, ਕਾਫੀ ਨੁਕਸਾਨ ਬੀਜੇਪੀ ਦਾ ਕਰਨ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਮੋਰਚਾ ਦੁਆਰਾ ਚੱਲ ਰਿਹਾ ਜਿਹੜਾ ਅੰਦੋਲਨ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਕਿਸਾਨਾਂ ਦੇ ਵਿੱਚ ਕਾਫੀ ਉਤਸ਼ਾਹ ਆ ਵੀ ਜੇ ਆਪਾਂ ਅੰਦੋਲਨ ਲੜਿਆ, ਆਪਾਂ ਸੜਕਾਂ ਤੇ ਬੈਠੇ ਤੇ ਤਾਂ ਹੀ ਰੂਰਲ ਏਰੀਆ ਦੇ ਵਿੱਚ ਘੱਟ ਤੋਂ ਘੱਟ 71-72 ਸੀਟਾਂ ਬੀਜੇਪੀ ਨੂੰ ਹਰਾਈਆਂ ਤੇ ਬੀਜੇਪੀ ਨੂੰ ਅਲਪਮਤ ਦੇ ਵਿੱਚ ਲਿਆਉਣ ਦੇ ਵਿੱਚ ਕਾਮਯਾਬ ਰਿਹਾ ਸਾਡਾ ਅੰਦੋਲਨ। ਤੇ ਦੂਸਰਾ ਅੰਦੋਲਨ ਜਿਹੜੇ ਵਿਪਕਸ਼ ਵਾਲੇ ਲੋਕ ਨੇ ਉਹਨਾਂ ਨੇ ਜਿਹੜੀ ਸਾਡੀ ਡਿਮਾਂਡ ਹੈ ਐਮਐਸਪੀ ਗਰੰਟੀ ਕਾਨੂੰਨ ਦਾ, ਉਸਨੂੰ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਲੈ ਕੇ ਆਏ। ਇਹ ਸਾਡੀ ਵੱਡੀਆਂ ਪ੍ਰਾਪਤੀਆਂ ਹਨ। ਅੰਦੋਲਨ ਉਸੇ ਤਰ੍ਹਾਂ ਚੱਲ ਰਿਹਾ ਹੈ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ। ਕੱਲ ਨੂੰ ਜਿਹੜੀ ਭੈਣ ਕੁਲਵਿੰਦਰ ਕੌਰ ਦੇ ਨਾਲ ਹਾਦਸਾ ਹੋਇਆ, ਵੱਡੀ ਸੰਖਿਆ ਦੇ ਵਿੱਚ ਮੋਹਾਲੀ ਦੇ ਵਿੱਚ ਮਾਰਚ ਕੱਢੇ ਜਾਣਗੇ। ਤਾਂ ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ ਸਰਕਾਰ ਨੂੰ ਵੀ ਜਿਹੜੀ ਨਵੀਂ ਕੋਈ ਵੀ ਸਰਕਾਰ ਬਣਦੀ ਹੈ ਤੇ ਆਉਣ ਵਾਲੀ 2 ਜੁਲਾਈ ਨੂੰ ਜਿਹੜੇ ਬੀਜੇਪੀ ਤੋਂ ਐਂਟੀ ਜਿੰਨੇ ਵੀ ਲੋਕ ਨੇ ਆਪਣਾ ਨਵੇਂ ਚੁਣੇ ਹੋਏ ਐਮਪੀ ਨੇ ਉਹਨਾਂ ਨੂੰ ਇੱਕ ਗਿਆਪਨ ਸੌਂਪਿਆ ਜਾਊਗਾ। ਉਹ ਸਾਰੀਆਂ ਪਾਰਟੀਆਂ ਨੂੰ ਵੀ ਜਿਹੜਾ ਐਮਐਸਪੀ ਗਰੰਟੀ ਦਾ ਕਾਨੂੰਨ ਲਿਆਉਣ ਵਾਸਤੇ ਤੁਸੀਂ ਮੈਨੀਫੈਸਟੋ ਦੇ ਵਿੱਚ ਵੀ ਜਾਂ ਜਿਹੜੇ ਲੋਕ ਐਨਡੀਏ ਦੇ ਵਿੱਚ ਵੀ ਨੇ ਉਹਨਾਂ ਨੂੰ ਸਾਰਿਆਂ ਨੂੰ ਬੀਜੇਪੀ ਨੂੰ ਛੱਡ ਕੇ ਸਾਰਿਆਂ ਨੂੰ ਗਿਆਪਨ ਦਿੱਤਾ ਜਾਊਗਾ ਐਮਪੀ ਸਾਹਿਬਾਨਾਂ ਨੂੰ। ਔਰ ਉਹਨਾਂ ਨੂੰ ਬੇਨਤੀ ਕੀਤੀ ਜਾਊਗੀ ਵੀ ਤੁਸੀਂ ਇਹਨਾਂ ਨੂੰ ਜਿਹੜਾ ਆਪਣਾ ਸੱਤਰ ਆਊਗਾ, ਮਾਨਸੂਨ ਸੱਤਰ ਜਾਂ ਕਿਹੜਾ ਵੀ ਜਿਹੜਾ ਆਊਗਾ ਉਹਦੇ ਵਿੱਚ ਸਾਡੀ ਗੱਲ ਨੂੰ ਰੱਖੋ। ਬਿੱਲ, ਪ੍ਰਾਈਵੇਟ ਬਿੱਲ ਲੈ ਕੇ ਉੱਥੇ ਆਓ, ਪ੍ਰੈਸ਼ਰ ਬਣਾਓ ਸਰਕਾਰ ਤੇ ਸਾਡੀ ਆਵਾਜ਼ ਨੂੰ ਚੁੱਕੋ। ਅੱਛਾ, ਜੇ ਅਮਰਜੀਤ ਬਾਈ ਗੱਲ ਕਰਨੀ ਹੋਵੇ ਜਿਹੜਾ ਰਿਜ਼ਲਟ ਆਇਆ ਰਾਜਸਥਾਨ ਦੇ ਜਿਸ ਹਿੱਸੇ 'ਚ ਜਿੱਥੇ ਕਿਸਾਨ ਅੰਦੋਲਨ ਸੀਗਾ, ਹਰਿਆਣੇ ਦੇ ਵਿੱਚ ਵੀ ਉਸ ਹਿੱਸੇ ਤੇ ਜ਼ਿਆਦਾ ਅਸਰ ਪਿਆ ਜਿੱਥੇ ਅੰਦੋਲਨ ਸੀਗਾ। ਏਦਾਂ ਹੀ ਜੇ ਆਪਾਂ ਗੱਲ ਕਰੀਏ ਪੰਜਾਬ 'ਚ ਤਾਂ ਜਮਾਂ ਹੀ ਬੀਜੇਪੀ ਸਾਫ਼ ਹੋ ਗਈ। ਵੈਸਟ ਉੱਤਰ ਪ੍ਰਦੇਸ਼ 'ਚ ਵੀ ਬਹੁਤ ਨੁਕਸਾਨ ਬੀਜੇਪੀ ਨੂੰ ਹੋਇਆ। ਈਵਨ ਸੰਜੀਵ ਬਾਲਿਆਣ ਚੋਣ ਆ ਗਿਆ। ਇਹ ਜਿਹੜਾ ਕਿਸਾਨ ਅੰਦੋਲਨ ਦਾ ਜਿਹੜਾ ਤੁਸੀਂ ਅਸਰ ਦੱਸ ਰਹੇ ਹੋ ਜਿਹੜਾ ਹੋਇਆ ਹੈ ਇਲੈਕਸ਼ਨਾਂ 'ਚ ਬੀਜੇਪੀ ਨੂੰ, ਕੀ ਇਹਦਾ ਪ੍ਰੈਸ਼ਰ ਹੁਣ ਜਿਵੇਂ ਇਲੈਕਸ਼ਨ ਤਾਂ ਹੋ ਗਏ, ਦੁਬਾਰਾ ਐਨਡੀਏ ਸਰਕਾਰ ਬਣਾ ਰਹੀ, ਬੀਜੇਪੀ ਸਰਕਾਰ ਬਣਾ ਰਹੀ ਹੈ, ਕੀ ਇਸ ਅੰਦੋਲਨ ਦਾ ਹੁਣ ਜਿਹੜਾ ਨਵੀਂ ਸਰਕਾਰ ਬਣੂਗੀ ਉਹਦੇ ਤੇ ਵੀ ਅਸਰ ਪਊਗਾ ਜਾਂ ਫਿਰ ਤੁਹਾਡੇ ਅੰਦੋਲਨ ਨੂੰ ਲੋਕ ਭੁਲਾ ਦੇਣਗੇ? ਤੁਹਾਡੇ ਤੇ ਕੋਈ ਕਿਸੇ ਕਿਸਮ ਦਾ ਦਬਾਅ ਹੈਗਾ ਇਸ ਟਾਈਮ ਅੰਦੋਲਨ ਨੂੰ ਸਮੇਟਣ ਦਾ ਜਾਂ ਫਿਰ ਖਤਮ ਕਰਨ ਦਾ? ਹੁਣ ਜਿਹੜਾ ਦਬਾਅ ਹੈ ਸਰਕਾਰ ਦੇ ਉੱਤੇ ਹੈ, ਸਾਡੇ ਉੱਤੇ ਕੋਈ ਦਬਾਅ ਨਹੀਂ। ਚਾਹੇ ਕੋਈ ਮੀਡੀਆ ਆ, ਪ੍ਰਿੰਟ ਮੀਡੀਆ ਆ, ਸਭ ਲੋਕਾਂ ਨੇ, ਵੱਡੇ ਪੱਤਰਕਾਰ ਸਾਥੀਆਂ ਨੇ, ਉਹਨਾਂ ਨੇ ਸਭ ਨੇ ਦੱਸਿਆ ਜੇ ਬੀਜੇਪੀ ਦੇ ਹਾਰ ਦੇ ਕਾਰਨ ਗਏ ਨੇ। ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਕਿਸਾਨ ਅੰਦੋਲਨ, ਦੂਜਾ ਮੰਨਿਆ ਜਾਂਦਾ ਆ ਅਗਨੀਵੀਰ ਜਿਹੇ ਜਿਹੀਆਂ ਜਿਹੜੀਆਂ ਸਕੀਮਾਂ, ਤੀਜਾ ਮੰਨਿਆ ਜਾਂਦਾ ਫਿਰਕਾ ਪ੍ਰਸਤੀ, ਚੌਥਾ ਮੰਨਿਆ ਜਾਂਦਾ ਵੀ ਸੰਵਿਧਾਨ ਨੂੰ ਮੰਨ ਲਓ ਬਦਲਣ ਦੀ ਇਹਨਾਂ ਦੀ ਕੋਸ਼ਿਸ਼। ਪਰ ਜਿਹੜਾ ਪ੍ਰਮੁੱਖ ਕਾਰਨ ਆ, ਵੱਡਾ ਕਾਰਨ ਆ, ਉਹ ਕਿਸਾਨ ਅੰਦੋਲਨ ਮੰਨਿਆ ਜਾਂਦਾ, ਜਿਸ ਕਰਕੇ ਅੰਦੋਲਨ ਕਮਜ਼ੋਰ ਨਹੀਂ ਹੋਰ ਮਜ਼ਬੂਤ ਹੋਇਆ। ਜਿਨ੍ਹਾਂ ਹਿੱਸਿਆਂ ਦੇ ਵਿੱਚ, ਜਿਨ੍ਹਾਂ ਵਰਗਾਂ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਸੀ ਵੀ ਅੰਦੋਲਨ ਚੱਲ ਰਿਹਾ ਹੈ ਜਾਂ ਕਿਸਾਨ ਅੰਦੋਲਨ ਕੀ ਹੈ,
ਉਹ ਵੀ ਪਤਾ ਲੱਗਿਆ ਵੀ ਕੀ ਕਾਰਨ ਹੈ ਵੀ ਬੀਜੇਪੀ ਨੇ ਜਿਹੜੀਆਂ ਰੂਲਰ ਦੇ ਵਿੱਚ ਜਿੱਥੇ ਆਪਣਾ 71 ਸੀਟਾਂ ਹਾਰੀਆਂ, ਉੱਥੇ 92 ਸੀਟਾਂ ਸੀਟਿੰਗ MP ਹਾਰੇ ਨੇ। ਇਹਨਾਂ ਦੇ ਸੀਟਿੰਗ ਇੱਕ ਬੜਾ ਤੀਜਾ ਹਿੱਸਾ ਸੀਟਿੰਗ MLA ਦਾ MPਆਂ ਦਾ ਹਾਰਿਆ, ਯਾਨੀ ਕਿ ਪੂਰੇ ਦੇਸ਼ ਦੇ ਵਿੱਚ। ਤਾਂ ਫਿਰ ਇਹ ਜਿਹੜਾ ਆਕਲਨ ਕਰਦੇ ਆ, ਬੀਜੇਪੀ ਵੀ ਕਰ ਰਹੀ ਹੈ, ਪ੍ਰੈਸ ਵੀ ਕਰਦੀ ਹੈ, ਮੀਡੀਆ ਵੀ ਕਰਦੀ ਹੈ, ਕਿ ਅੰਦੋਲਨ ਕਰਕੇ ਵੱਡੀ ਹਾਰ ਦਾ ਸਾਹਮਣਾ ਬੀਜੇਪੀ ਨੂੰ ਕਰਨਾ ਪਿਆ, ਖਾਸ ਕਰ ਉੱਤਰ ਭਾਰਤ ਦੇ ਵਿੱਚ, ਹਿੰਦੀ ਬੈਲਟ ਦੇ ਵਿੱਚ। ਚਾਹੇ ਉਹ ਰਾਜਸਥਾਨ ਦੇ ਵਿੱਚ 11-12 ਸੀਟਾਂ ਤੇ ਲੈ ਜਾਣਾ, ਹਰਿਆਣੇ ਦੇ ਵਿੱਚ 5 ਸੀਟਾਂ 50-50 ਹੋ ਜਾਣੀਆਂ, ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬੀਜੇਪੀ ਦਾ ਸਫਾਇਆ ਹੋ ਜਾਣਾ, ਔਰ ਯੂਪੀ ਜੋ ਬਹੁਤ ਵੱਡੀ ਸਟੇਟ ਸੀ, ਜਿਹਦੇ ਵਿੱਚ ਇੱਕ ਵੱਡਾ ਜਿਹੜਾ ਹਲਕਾ ਸੀ ਲਖੀਮਪੁਰ ਖੀਰੀ, ਜਿੱਥੇ ਬੀਜੇਪੀ ਨੂੰ ਅਸੀਂ ਪਿਛਲੇ ਲਗਭਗ 2-2.5 ਸਾਲਾਂ ਤੋਂ ਕਹਿ ਰਹੇ ਨੇ ਕਿ ਜਿਹੜਾ ਇਹ ਅਜੈ ਮਿਸਰਾ ਟੈਨੀ ਹੈ, ਇਹਨੂੰ ਆਪਣਾ ਇਹਦਾ ਅਸਤੀਫਾ ਮੰਤਰਾਲੇ ਤੋਂ ਲਿਓ, ਇਹਨੂੰ ਟਿਕਟ ਨਾ ਦਿਓ। ਲੇਕਿਨ ਫਿਰ ਵੀ ਬੀਜੇਪੀ ਨੇ, ਖਾਸ ਕਰ ਅਮਿਤ शाह जी गए उन्होंने हल्के के विच ते उत्थे जाके कहा भी आप इसे जिताओ, मैं इसे और बड़ा आदमी बनाऊंगा। यानी कहने दा मतलब सी भी ने जेड़ा नरसंहार कीता है, जेड़ा किसानां दा कतल कीता है, पत्रकार दा कतल कीता है, बहुत बढ़िया कीता है। लेकिन पूरी आवाम ने, किसान मजदूर उन्होंने मिल के उसनूं हराउण दा काम भी कीता। ਉਹ भी एक किसान अंदोलन ਦੀ बड़ी जित है, जिसनूं बीजेपी ਨੂੰ ਅਸੀਂ 2 ਸਾਲ ਤੋਂ ਗਿਆਪਨਾਂ ਦੇ ਮਾਧਿਅਮ ਤੋਂ ਆਪਣੇ ਜਿਹੜੀ ਮੰਗਾਂ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਰੱਖਿਆ ਹੋਇਆ। ਲੇਕਿਨ ਸਰਕਾਰ ਨੇ ਨਹੀਂ ਮੰਨੀ, ਆਪਣੀ ਹੈਂਕੜੀ ਦੇ ਵਿੱਚ ਰਹੀ ਤੇ ਲੋਕਾਂ ਨੇ ਆਪਣਾ ਜਨਮਤ ਦੇ ਕੇ ਉਹ ਜਿਹੜੀ ਕਿਸਾਨਾਂ ਦੀ ਮੰਗ ਸੀ ਉਹਨੂੰ ਪੂਰਾ ਕਰਿਆ, ਜਿੱਥੇ ਬੀਜੇਪੀ ਨਹੀਂ ਕਰ ਸਕੀ। ਲੇਕਿਨ ਪੂਰੀ ਆਵਾਮ ਨੇ ਲਖੀਮਪੁਰ ਖੀਰੀ ਦੀ ਨੇ ਉਹਨੂੰ ਅਸਤੀਫਾ ਕੀ, ਉਹ ਮੰਤਰੀ ਬਣਨ ਜੋਗਾ ਵੀ ਨਹੀਂ ਛੱਡਿਆ। ਇੱਕ ਬਹੁਤ ਵੱਡੀ ਜਿੱਤ ਵੀ ਹੈਗੀ ਹੈ। ਅੱਛਾ ਅਮਰਜੀਤ ਜੀ, ਮੈਨੂੰ ਇਹ ਦੱਸੋ, ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਕਿਸਾਨ ਅੰਦੋਲਨ ਉਹ ਖੜੋਤ ਚ ਹੈਗਾ, ਮਤਲਬ ਉਹ ਕਿਸਾਨ ਉੱਥੇ ਬੈਠੇ ਨੇ, ਕੋਈ ਐਕਸ਼ਨ ਪ੍ਰੋਗਰਾਮ ਨਹੀਂ ਆ ਰਿਹਾ, ਕੋਈ ਕਾਰਜਕ੍ਰਮ, ਕੋਈ ਵੀ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ ਕਿ ਅੱਗੇ ਕੀ ਹੋਊਗਾ, ਕੀ ਨਹੀਂ ਕੀਤਾ ਜਾਊਗਾ। ਤੁਹਾਡੇ ਇਸ ਬਾਰੇ ਕੋਈ ਮੀਟਿੰਗ ਹੋਈ ਹੈ ਕਿ ਅੱਗੇ ਤੁਸੀਂ ਕੀ ਜਿਹੜੇ ਪ੍ਰੋਗਰਾਮ ਉਹ ਐਲਾਨੇ ਨੇ, ਜਾਂ ਫਿਰ ਕਿਸ ਕਿਸਮ ਦੀਆਂ ਮੀਟਿੰਗਾਂ, ਕੀ ਸਰਕਾਰ ਵੱਲੋਂ ਵੀ ਕੋਈ ਸੱਦਾ ਆਇਆ ਤੁਹਾਨੂੰ ਮੀਟਿੰਗ ਦਾ? ਸਰਕਾਰ ਵੱਲੋਂ ਕੋਈ ਸੱਦਾ ਨਹੀਂ ਆਇਆ। ਅਸੀਂ 22 ਤਰੀਕ ਨੂੰ ਬੜੇ ਇਕੱਠ ਕਰੇ ਸੀ, ਚਾਹੇ ਸੰਭੂ ਬਾਰਡਰ ਹੈ, ਖਨੌਰੀ ਬਾਰਡਰ ਹੈ, ਰਾਜਸਥਾਨ ਦੇ ਵਿੱਚ ਰਤਨਪੁਰੇ ਦੇ ਵਿੱਚ ਵੱਡੇ ਇਕੱਠ ਹੋਏ, 35-35, 40-40 ਹਜ਼ਾਰ ਕਿਸਾਨ ਉੱਥੇ ਪਹੁੰਚਿਆ। ਇਲੈਕਸ਼ਨ ਹੋਇਆ, ਹੁਣ ਮੀਟਿੰਗਾਂ ਲਗਾਤਾਰ ਚੱਲੀਆਂ ਤੇ ਕੱਲ ਪ੍ਰੈਸ ਕਾਨਫਰੰਸ ਵੀ ਕਰੀ ਗਈ। ਜੂਨ ਦੇ ਮਹੀਨੇ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਹੈ। 2 ਤਰੀਕ ਨੂੰ ਇਹਨਾਂ ਨੂੰ ਗਿਆਪਨ ਦੇਣੇ ਨੇ। ਉਸ ਤੋਂ ਬਾਅਦ ਫਿਰ ਕਿਸਾਨ ਵੀ ਆਪਣਾ ਜਿਹੜਾ ਝੋਨੇ ਦੀ ਫਸਲ ਹੈ, ਬਹੁਤ ਵੱਡੇ ਪੱਧਰ ਤੇ ਕਿਸਾਨ ਆਪਣਾ ਫਸਲ ਦਾ ਕੰਮ 8-10 ਜੁਲਾਈ ਤੱਕ ਸਾਰਾ ਸਮਾਪਤ ਹੋ ਜਾਣਾ ਹੈ। ਫਿਰ ਸਾਰਾ ਅੱਗਾ ਸਮੇਂ ਅੰਦੋਲਨ ਦੀ ਜਿਹੜੀ ਕਾਲ ਹੈ, ਆਪਣਾ ਜਿਹੜਾ ਸਮਾਂ ਦੇਣ ਦਾ ਵੀ ਨਵੀਂ ਸਰਕਾਰ ਨੂੰ 1 ਮਹੀਨਾ ਦੇਣ ਦੀ ਗੱਲ ਹੈ, ਇਹ ਸਾਰਾ ਪੂਰਾ ਹੋ ਜਾਏਗਾ। ਉਸ ਤੋਂ ਬਾਅਦ ਐਕਸ਼ਨ ਪਲਾਨ ਜਿਹੜਾ ਸਾਡਾ ਦਿੱਲੀ ਜਾਣ ਦਾ ਜਿਹੜਾ ਪ੍ਰੋਗਰਾਮ ਹੈ, ਉਸ ਆਪਾਂ ਨੇ ਅੰਦੋਲਨ ਦੇ ਵਿੱਚ ਸਮਾਪਤ ਨਹੀਂ ਕਰਿਆ। ਉਹ ਦਿੱਲੀ ਜਾ ਕੇ ਜਦ ਤੱਕ ਆਪਣੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ, ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਆਉਂਦੇ ਰਹਿਣਗੇ ਤੇ ਸਰਕਾਰ ਨੂੰ ਉਹਨਾਂ ਦਾ ਸਾਹਮਣਾ ਕਰਨਾ ਪਊਗਾ। ਐਕਸ਼ਨ ਪ੍ਰੋਗਰਾਮ ਜੁਲਾਈ ਦੇ ਵਿੱਚ ਜ਼ਰੂਰ ਦਿੱਤਾ ਜਾਵੇਗਾ। ਅੱਛਾ, ਤੁਸੀਂ ਆਪਾਂ ਮੰਨ ਕੇ ਚੱਲੀਏ ਕਿ ਜੁਲਾਈ 'ਚ ਕੋਈ ਫਾਈਨਲ ਐਕਸ਼ਨ ਪ੍ਰੋਗਰਾਮ ਆਊਗਾ ਜਿਹੜਾ ਕਿਸਾਨ ਅੰਦੋਲਨ ਦਾ, ਇੰਨੇ ਤੱਕ, ਕਿਉਂਕਿ ਜੋ ਆਪਾਂ ਜੂਨ ਮਹੀਨਾ ਆਪਾਂ ਨੂੰ ਪਤਾ ਹੈ ਕਿ ਜਿਹੜੀ ਝੋਨੇ ਦੀ ਬਿਜਾਈ ਹੁੰਦੀ ਹੈ ਉਹ ਸਾਰੇ ਹਰਿਆਣੇ ਪੰਜਾਬ 'ਚ, ਉਹਦੇ 'ਚ ਕਿਸਾਨ ਬਿਜੀ ਰਹਿਣਗੇ। ਅੱਛਾ, ਮੈਨੂੰ ਇੱਕ ਗੱਲ ਹੋਰ ਦੱਸੋ ਬਾਈ ਜੀ ਕਿ ਕਿੰਨਾ ਕੁ ਸਾਥ ਹੁਣ ਤੁਹਾਨੂੰ ਮਿਲ ਰਿਹਾ ਗਰਾਊਂਡ ਤੇ, ਪੰਜਾਬ ਅਤੇ ਹਰਿਆਣੇ ਦੇ ਵਿੱਚ ਕੀ ਮਾਹੌਲ ਹੈ? ਕੀ ਇਲੈਕਸ਼ਨਾਂ ਤੋਂ ਬਾਅਦ ਲੋਕ ਅੰਦੋਲਨ ਨੂੰ ਭੁੱਲ ਜਾਣਗੇ ਜਾਂ ਫਿਰ ਅੰਦੋਲਨ ਦੇ ਰਾਹ ਤੇ ਕਿਸਾਨ ਤੁਰਨਗੇ? ਅੰਦੋਲਨ ਨੂੰ ਕਦੇ ਵੀ ਨਹੀਂ ਭੁੱਲਿਆ ਜਾਣਾ। ਅੱਜ ਗਲੀਆਂ ਚੌਰਾਹਾਂ ਦੇ ਉੱਪਰ ਜਦੋਂ ਇਲੈਕਸ਼ਨ ਸੀ, ਤੁਸੀਂ ਦੇਖਿਆ ਹੋਊਗਾ ਹਰ ਗਲੀ ਮੁਹੱਲੇ ਦੇ ਉੱਪਰ ਸ਼ੁਭ ਕਰਨ ਨੂੰ ਯਾਦ ਕੀਤਾ ਗਿਆ। ਸ਼ੁਭ ਕਰਨ ਦਾ ਕੀ ਕਸੂਰ ਸੀ? ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ? ਕਿਸਾਨਾਂ ਦੇ ਰਾਹ ਦੇ ਵਿੱਚ ਮੰਨ ਲਿਓ ਰੋੜੇ ਕਿਉਂ ਲਾਏ ਗਏ, ਰੋਕਾਂ ਕਿਉਂ ਲਾਈਆਂ ਗਈਆਂ, ਦੀਵਾਰਾਂ ਕਿਉਂ ਬਣਾਈਆਂ ਗਈਆਂ? ਕਿਸਾਨਾਂ ਦੇ ਉੱਤੇ ਇੰਨੇ ਵੱਡੀ ਗੋਲਾਬਾਰੀ ਕਿਉਂ ਕਰੀ ਗਈ, ਗੋਲੀ ਕਿਉਂ ਚਲਾਈ ਗਈ? ਹਰ ਇੱਕ ਜਿੱਥੇ ਵੀ ਕਿਸਾਨੀ ਮੰਨ ਲਓ ਬੈਠੀ ਸੀ, ਜਿੱਥੇ ਕਿਸਾਨ ਮਜ਼ਦੂਰ, ਉਹਨਾਂ ਨੇ ਗਲੀ ਗਲੀ ਮੁਹੱਲੇ ਤੱਕ ਅੰਦੋਲਨ ਨੂੰ ਪਹੁੰਚਾਇਆ। ਔਰ ਬੀਜੇਪੀ ਨੂੰ ਉਹਨੂੰ ਫੇਸ ਕਰਨਾ ਪਿਆ ਤੇ ਉਹਨੂੰ ਹਾਰ ਦੇ ਵਿੱਚ ਵੀ ਤਬਦੀਲ ਲੋਕਾਂ ਨੇ ਵੱਡੇ ਪੱਧਰ ਤੇ ਕੀਤਾ। ਜਿੱਥੇ ਜਾ ਕੇ ਜੇ ਕਹੀਏ ਵਿਪਕਸ਼ ਵਾਲੇ ਲੋਕਾਂ ਨੂੰ ਕੋਈ ਆਸ ਵੀ ਨਹੀਂ ਸੀ ਵੀ ਅਸੀਂ ਇੰਨੀ ਸੀਟਾਂ ਲੈ ਜਾਣਗੇ, ਇਹ ਕਿਸਾਨ ਅੰਦੋਲਨ ਦੀ ਬਦੌਲਤ ਹੈ। ਕਿਸਾਨ ਅੰਦੋਲਨ ਘਰ ਘਰ ਤੱਕ ਪਹੁੰਚਿਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਸਰਕਾਰ ਸੱਤਾ ਦੇ ਵਿੱਚ ਬਣੀ ਰਹਿਣਾ ਚਾਹੁੰਦੀ, ਉਹਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣੀਆਂ। ਅੰਦੋਲਨ ਇਸ ਤੋਂ ਵੀ ਤਿੱਖਾ ਤੇ ਮਜ਼ਬੂਤ ਹੋਊਗਾ। ਜੇ ਸਰਕਾਰ ਬੈਕਫੁੱਟ ਤੇ ਗਈ ਹੈ, ਉਹ ਵੱਡਾ ਕਾਰਨ ਮੰਨਿਆ ਜਾਂਦਾ ਹੈ ਅੰਦੋਲਨ। ਇਸ ਕਰਕੇ ਸਾਡੇ ਅੰਦੋਲਨ ਦੀ ਵੱਡੀ ਮਜ਼ਬੂਤੀ ਹੈ। ਜਦ ਵੀ ਅਸੀਂ ਐਕਸ਼ਨ ਪਲਾਨ ਕਰਾਂਗੇ ਕੋਈ, ਬਿਲਕੁਲ ਉਸੇ ਤਰ੍ਹਾਂ
ਦੇਖੋ ਤੁਸੀਂ 22 ਤਰੀਕ ਨੂੰ ਅਸੀਂ ਜਦ ਪੂਰਾ ਇਲੈਕਸ਼ਨ ਜ਼ੋਰਾਂ ਦੇ ਸੀ, 25 ਤਰੀਕ ਨੂੰ ਇਲੈਕਸ਼ਨ ਹੋਣਾ ਸੀ, 1 ਤਰੀਕ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਾ ਸੀ, ਕਿੰਨੀ ਪਬਲਿਕ ਆਈ ਉੱਠ ਕੇ। ਉਹ ਕੋਈ ਪੈਸੇ ਦੇ ਕੇ ਬੱਸਾਂ ਦੇ ਵਿੱਚ ਮੰਗਾਈ ਹੋਈ ਭੀੜ ਨਹੀਂ ਸੀ, ਉਹ ਕਿਸਾਨਾਂ ਦੀ ਇੰਟੈਂਸ਼ਨ ਹੈ, ਕਿਸਾਨਾਂ ਦਾ ਜਿਹੜਾ ਧਿਆਨ ਹੈ ਉਹ ਬਾਰਡਰਾਂ ਦੇ ਉੱਪਰ ਹੈ। ਜਿਸ ਤਰ੍ਹਾਂ ਜਦ ਦਿੱਲੀ ਦੇ ਵਿੱਚ ਕੋਈ ਕਾਲ ਦਿੰਦੇ ਸੀ ਲੱਖਾਂ ਲੋਕ ਪਹੁੰਚਦੇ ਸੀ, ਇਸੇ ਤਰ੍ਹਾਂ ਹੁਣ ਜਿਹੜਾ ਇੱਕ ਵੱਡਾ ਮੀਡੀਆ ਨੇ, ਮੀਡੀਆ ਅਦਾਰਿਆਂ ਨੇ ਜਿਹੜੇ ਚਾਹੇ ਉਹ ਡਰਾਉਣ ਦੀ ਕੋਸ਼ਿਸ਼ ਕਰੀ ਗਈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੀ ਗਈ, ਇੱਕ ਵੱਡੇ ਵਰਗ ਦੂਜੇ ਵਰਗਾਂ ਦੇ ਵਿੱਚ ਇਹ ਮਨ ਦੇ ਵਿੱਚ ਭੈ ਸੀ ਵੀ ਮੋਦੀ ਸ਼ਾਇਦ ਨਹੀਂ ਹਰਨਾ। ਲੇਕਿਨ ਹੁਣ ਜਿਹੜਾ ਮੋਦੀ ਦੀ ਆਕੜ ਤੋੜੀ ਗਈ, ਹੁਣ ਪੂਰੇ ਦੂਜੇ ਵਰਗਾਂ ਦੇ ਲੋਕ, ਚਾਹੇ ਕੋਈ ਲੋਬੀ ਹੈ, ਚਾਹੇ ਆਈਐਸ ਲੋਬੀ ਹੈ, ਚਾਹੇ ਵਿਪਕਸ਼ ਵਾਲੇ ਲੋਕ ਨੇ, ਚਾਹੇ ਉਹ ਸੀਐਮ ਅਹੁਦੇ ਤੇ ਬੈਠੇ ਹੋਏ ਲੋਕਾਂ ਨੂੰ ਵੀ ਮੋਦੀ ਦਾ ਬਹੁਤ ਵੱਡਾ ਡਰ ਸੀ। ਉਹ ਸਾਰੇ ਡਰ ਤੋਂ ਅਸੀਂ ਨਿਵਰਤ ਕਰਿਆ ਲੋਕਾਂ ਨੂੰ, ਉਹਨਾਂ ਨੂੰ ਤਾਕਤ ਮਿਲੀ ਹੈ, ਉਹਨਾਂ ਨੂੰ ਆਵਾਜ਼ ਹੁਣ ਜਿਹੜੀ ਦਬਾਈ ਹੋਈ ਸੀ ਉਹ ਆਜ਼ਾਦ ਹੋਊਗੀ। ਤਾਂ ਹੁਣ ਜਿਹੜੇ ਅੰਦੋਲਨ ਆ ਸਾਡੇ, ਹੁਣ ਅੰਦੋਲਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਤੁਸੀਂ ਦੇਖਿਓ ਜਦੋਂ ਵੀ ਅਸੀਂ ਐਕਸ਼ਨ ਪਲਾਨ ਕੋਈ ਵੀ ਕਾਲ ਦੇਵਾਂਗੇ, ਬਹੁਤ ਲੋਕਾਂ ਨੇ ਜ਼ੋਰ ਦੇ ਨਾਲ ਪਹੁੰਚਣਾ, ਕਿਉਂਕਿ ਅਸੀਂ ਬਹੁਤ ਜਿੱਤ ਦੇ ਨਜ਼ਦੀਕ ਹਾਂ। ਜੇ ਸਾਡੇ ਮੰਗਾਂ ਪੂਰੀਆਂ ਨਾ ਕਰੀਆਂ ਸਰਕਾਰਾਂ ਨੇ, ਆਉਣ ਵਾਲੇ ਇਲੈਕਸ਼ਨ ਨੇ, ਜਿਵੇਂ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਅਕਤੂਬਰ ਦੇ ਵਿੱਚ, ਬੀਜੇਪੀ ਦੀ ਰਾਹ ਸੌਖੀ ਨਹੀਂ ਹੋਗੀ। ਸਾਡਾ ਅੰਦੋਲਨ ਬਹੁਤ ਮਜ਼ਬੂਤ ਹੋਣਾ ਹੈ। ਸਭ ਲੋਕਾਂ ਨੂੰ ਪਤਾ ਵੀ ਆਪਣੀ ਜਿਹੜੀਆਂ ਮੰਗਾਂ ਆ, MSP ਗਰੰਟੀ ਦਾ ਕਾਨੂੰਨ ਹੈ, 150 ਅਰਬ ਦੀ ਜਿਹੜੀ 150 ਕਰੋੜ ਦੀ ਆਬਾਦੀ ਆ, ਉਹਨਾਂ ਦੇ ਸਾਰੇ ਜੇਬ ਦੀ ਲੁੱਟ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜੇ ਕਾਨੂੰਨ ਬਣਵਾਉਣਾ ਹੈ, ਇਹ ਲੁੱਟਣ ਤੋਂ ਬਚਣਾ ਹੈ, ਤਾਂ ਇਹ MSP ਗਰੰਟੀ ਦਾ ਕਾਨੂੰਨ ਬਣਵਾਉਣ ਵਾਸਤੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ। ਅੱਛਾ ਅਮਰਜੀਤ ਜੀ, ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਜਿਹੜਾ ਤੁਹਾਡੇ ਤੇ ਆਰੋਪ ਲੱਗਦਾ ਰਹਿੰਦਾ ਕਿ ਤੁਹਾਨੂੰ ਤਾਂ ਜਿਹੜਾ ਕਾਂਗਰਸ ਅੰਦੋਲਨ ਕਰਾ ਰਹੀ ਬੀਜੇਪੀ ਦੇ ਉਲਟ, ਤੁਹਾਡੇ ਪੋਲੀਟੀਕਲ ਹੋਣ ਦਾ ਜਿਹੜਾ ਤੁਹਾਡੇ ਤੇ ਆਰੋਪ ਲੱਗਦਾ, ਇਹਦੇ ਤੇ ਤੁਸੀਂ ਕੀ ਜਵਾਬ ਦਓਗੇ? ਤੁਹਾਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਤਾਂ ਆਪੋਜੀਸ਼ਨ ਪਾਰਟੀਆਂ ਦੇ ਏਜੰਟ ਹੋ ਤੇ ਬੀਜੇਪੀ ਦੇ ਖਿਲਾਫ ਤੁਸੀਂ ਮੋਹਰ ਬਣਾਉਂਦੇ ਹੋ। ਪਹਿਲਾਂ ਕੁਝ ਸਾਡੇ ਸਾਥੀਆਂ ਨੇ ਵੀ, ਕੁਝ ਰਾਜਨੀਤਿਕ ਪਾਰਟੀਆਂ ਨੇ ਕਿਹਾ ਵੀ ਇਹ RSS ਦੇ ਲੋਕ ਨੇ, ਇਹ ਬੀਜੇਪੀ ਨੇ ਇੱਥੇ ਆਪਣਾ ਅੰਦੋਲਨ ਸ਼ੁਰੂ ਕਰਾਇਆ। ਫਿਰ ਜਦ ਸਾਡੇ ਉੱਤੇ ਤਸ਼ੱਦਦ ਹੋਇਆ, ਗੋਲੀਬਾਰੀ ਹੋਈ, ਸਾਡਾ ਇੱਕ ਨੌਜਵਾਨ ਵੀਰ ਸ਼ੁਭਕਰਨ ਸ਼ਹੀਦ ਹੋਇਆ, ਫਿਰ ਇਸ ਗੱਲ ਦਾ ਨਿਪਟਾਰਾ ਹੋ ਗਿਆ। ਫਿਰ ਕਹਿਣ ਲੱਗ ਪਏ ਇਹ ਆਪ ਨੇ ਬਿਠਾਏ ਨੇ ਪੰਜਾਬ ਦੇ ਵਿੱਚ। ਫਿਰ ਜਦ ਸਾਡੀ ਆਪ ਨਾਲ ਝੜਪ ਹੋਈ, ਆਪ ਨੇ ਸਾਡੇ ਨਾਲ ਧੱਕਾਸ਼ਾਹੀ ਕਰੀ, ਆਪ ਦਾ ਇਲੈਕਸ਼ਨਾਂ ਦੇ ਵਿੱਚ ਵਿਰੋਧ ਹੋਣ ਲੱਗ ਪਿਆ। ਫਿਰ ਇਹ ਕਹਿਣ ਲੱਗ ਪਏ, ਜਦ ਅੰਦੋਲਨ ਦੀ ਗੂੰਜ, ਅੰਦੋਲਨ ਦਾ ਸੇਕ ਪੂਰੇ ਗਰਾਊਂਡ ਦੇ ਵਿੱਚ ਗਿਆ, ਫਿਰ ਕਹਿਣ ਲੱਗ ਪਏ ਇਹ ਤਾਂ ਕਾਂਗਰਸੀ ਹਨ। ਹੁਣ ਜਦ ਕਾਂਗਰਸ ਆਏਗੀ, ਜਦ ਅਸੀਂ ਕਾਂਗਰਸ ਨਾਲ ਮੁਕਾਬਲਾ ਕਰਾਂਗੇ, ਫਿਰ ਇਹਨਾਂ ਨੇ ਕਹਿਣਾ ਇਹ ਹੋਰ ਪਾਰਟੀ ਹੈ। ਕਦੇ ਨੈਕਸਲਾਈਟ ਕਹਿੰਦੇ ਨੇ, ਕਦੇ ਸਾਨੂੰ ਖਾਲਿਸਤਾਨੀ ਕਹਿੰਦੇ ਨੇ, ਕਦੇ ਸਾਨੂੰ, ਮੰਨ ਲਓ ਇਹਨਾਂ ਨੇ ਹਰ ਰੋਜ਼ ਪਹਿਲਾਂ ਵੀ ਅੰਦੋਲਨ ਦੇ ਵਿੱਚ ਨਈ ਡੈਜਿਗਨੇਸ਼ਨ ਦੇਣੀ ਆ, ਲੇਕਿਨ ਸਾਡੀਆਂ ਜਿਹੜੀਆਂ ਮੰਗਾਂ ਆ, ਆਪਾਂ ਨੇ ਆਪਣੇ ਲੋਕਾਂ ਦਾ ਤੇ ਇਹਨਾਂ ਸਰਕਾਰਾਂ ਦਾ ਧਿਆਨ ਉਸ ਤੇ ਲੈ ਕੇ ਆਉਣਾ ਹੈ। ਉਸ ਦੇ ਵਿੱਚ ਅਸੀਂ 100% ਕਾਮਯਾਬ ਹੋਏ ਹਾਂ, ਕਿਉਂਕਿ ਉਹਦਾ ਵੱਡਾ ਕਾਰਨ ਆ ਜਿਹੜੀ ਵਿਪਕਸ਼ ਨੇ ਸਾਡੀ MSP ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ, ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਗੱਲ ਆਪਣੇ ਮੈਨੀਫੈਸਟੋ ਤੱਕ ਲੈ ਕੇ ਆਣੀ, ਇਹ ਸਾਡੀ ਵੱਡੀ ਜਿੱਤਾਂ ਨੇ। ਤੇ ਹੁਣ ਜਿਹੜੀ ਸਰਕਾਰ ਕੋਈ ਬਣੇ, ਉਹਨੂੰ ਵੀ ਅਸੀਂ ਮਜਬੂਰ ਕਰਾਂਗੇ ਆਪਣਾ MSP ਗਰੰਟੀ ਦਾ ਕਾਨੂੰਨ ਬਣਵਾਉਣ ਵਾਸਤੇ। ਫਿਰ ਆਉਣ ਵਾਲਾ ਸਮਾਂ ਇਹਨੂੰ ਦੱਸੇਗਾ ਵੀ ਇਹ ਕਾਂਗਰਸੀ ਆ, ਇਹ ਆਪ ਵਾਲੇ ਆ, ਇਹ ਖਾਲਿਸਤਾਨੀ ਆ, ਇਹ BJP ਵਾਲੇ ਆ, ਇਹ RSS ਵਾਲੇ ਆ। ਜਿਸ ਨੂੰ ਵੀ ਕਿਸੇ ਨੂੰ ਨੁਕਸਾਨ ਹੋਣ ਲੱਗਦਾ ਆ, ਉਹ ਦੂਸਰੀ ਪਾਰਟੀ ਦਾ, ਉਹਨੇ ਦੂਜੀ ਪਾਰਟੀ ਦਾ ਨਾਂ ਲੈਣਾ। ਇਹ ਰਾਜਨੀਤਿਕ ਲੋਕ ਆ, ਆਪਣੀ ਗਲਤੀਆਂ ਨੂੰ ਛੁਪਾਉਣ ਵਾਸਤੇ ਦੂਸਰਿਆਂ ਨੂੰ ਅਨਾਪ ਸ਼ਨਾਪ ਬਕਣਾ ਇਹਨਾਂ ਲੋਕਾਂ ਦੀ ਪ੍ਰਾਥਮਿਕਤਾ ਹੈ। ਅੱਛਾ ਅਮਰਜੀਤ ਜੀ, ਜਿਹੜਾ ਕਿ ਕਾਂਡ ਹੋਇਆ 2-3 ਦਿਨ ਪਹਿਲਾਂ, ਕੰਗਨਾ ਰਣੌਤ ਨੂੰ ਥੱਪੜ ਮਾਰਿਆ ਉਹ ਕੁਲਵਿੰਦਰ ਕੌਰ ਕੁੜੀ ਨੇ, ਉਹਦੀ ਮਾਤਾ ਜੀ ਵੀ ਅੰਦੋਲਨ 'ਚ ਸ਼ਰੀਕ ਰਹੇ ਹਨ। ਦੱਸਿਆ ਜਾ ਰਿਹਾ ਕਿ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚ ਉਹਨਾਂ ਦਾ ਪਰਿਵਾਰ ਸੰਮਿਲਿਤ ਰਿਹਾ। ਕੁੜੀ ਨੂੰ ਸਸਪੈਂਡ ਕਰ ਦਿੱਤਾ ਗਿਆ। ਤੁਹਾਡੀ ਕੀ ਡਿਮਾਂਡ ਹੈ? ਕਿ ਤੁਸੀਂ ਉਸ ਕੁੜੀ ਦਾ ਸਾਥ ਦੇ ਰਹੇ ਹੋ, ਕੁਲਵਿੰਦਰ ਕੌਰ ਦਾ? ਪੂਰਨ ਤੌਰ ਤੇ ਕੁਲਵਿੰਦਰ ਕੌਰ ਦੇ ਨਾਲ ਆ। ਜਿਹੜਾ ਇਹਨਾਂ ਨੇ ਉਹਦੇ ਸਸਪੈਂਡ ਕਰਿਆ ਹੈ, ਕੋਈ ਵੀ ਕਾਰਵਾਈ ਸਰਕਾਰ ਨੇ ਕਰੀ ਇੱਕ MP ਦੇ ਦਬਾਅ ਦੇ ਵਿੱਚ ਆਉਣ ਤੋਂ ਬਾਅਦ, ਜਦ ਕਿ ਉਹ ਕਰ ਕੀ ਰਹੀ ਸੀ, CISF ਦੀ ਉਹ ਮੁਲਾਜ਼ਮ ਆ, ਦੇਸ਼ ਦੀ ਸਿਕਿਉਰਿਟੀ ਦੇ ਵਿੱਚ ਉਹਦੀ ਡਿਊਟੀ ਲੱਗੀ ਹੋਈ ਹੈ। ਉੱਥੇ ਕੋਈ ਨਹੀਂ ਦੇਖਿਆ ਜਾਂਦਾ। ਤੁਸੀਂ ਜਿਹੜੀਆਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਜਾਂਦੇ ਹੋ ਤੇ ਕੋਈ ਵੱਡਾ ਲੀਡਰ ਹੈ, ਕੋਈ ਕੁਛ ਵੀ ਹੈ, ਕੋਈ ਸਟਾਰ ਹੈ, ਸਭ ਨੂੰ ਉਸ ਪ੍ਰਕਿਰਿਆ ਤੋਂ ਨਿਕਲਣਾ ਪੜਦਾ। ਲੇਕਿਨ ਕੰਗਨਾ ਰਣਾਵਤ ਨੇ, ਦੇਸ਼ ਦਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਕੰਗਨਾ ਰਣਾਵਤ ਤੇ, ਇਹਨੇ ਉਹਦੇ ਸਿਕਿਉਰਿਟੀ ਅਫਸਰ ਦੀ ਜਿਹੜੀ ਮਦਦ ਨਹੀਂ ਕਰੀ। ਉਹਨੂੰ ਆਪਣਾ ਬੈਗ, ਪਰਸ, ਟੈਲੀਫੋਨ ਚੈੱਕ ਕਰਨ ਵਾਸਤੇ ਮਸ਼ੀਨ ਦੇ ਵਿੱਚ ਜਿਹੜਾ ਰੱਖਣਾ ਸੀ ਉਹ ਰੱਖਣ ਦਾ ਜਵਾਬ ਦਿੱਤਾ। ਇੱਕ MP ਬਣ ਕੇ ਸੋਚਦੀ ਮੈਂ ਪਤਾ ਨਹੀਂ ਕੀ ਬਣ ਗਈ, ਜਾਂ ਸਰਕਾਰ, ਮੌਜੂਦਾ ਸਰਕਾਰ ਦੀ ਪਾਰਟੀ ਦੀ MP ਆ, ਇਹਦੇ ਉੱਤੇ ਮੁਕੱਦਮਾ ਦਰਜ ਹੋਣਾ ਚਾਹੀਦਾ। ਉਹਨੂੰ ਇਨਾਮ ਦੇਣਾ ਚਾਹੀਦਾ ਆ ਵੀ ਜਿਹੜੀ ਕੁੜੀ
ਆਪਣੀ ਡਿਊਟੀ ਨਿਭਾਉਂਦੇ ਹੋਏ ਉਹਨੇ ਕੋਈ MP ਜਾਂ ਕੋਈ VIP ਪਰਸਨ ਦੀ ਛੂਟ ਨਹੀਂ ਕੀਤੀ। ਆਪਣੀ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਿਹੜੀ ਡਿਊਟੀ ਨਿਭਾਉਂਦੇ ਹੋਏ ਉਹਨੇ ਆਪਣੇ ਦੇਸ਼ ਦੇ ਸੰਵਿਧਾਨ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ। ਦੇਸ਼ ਦੀ ਸੁਰੱਖਿਆ ਦੇ ਵਿੱਚ ਉਹਨੇ ਮਦਦ ਕਰਨ ਵਾਸਤੇ ਆਪਣੀ ਨੌਕਰੀ ਨੂੰ ਦਾਅ ਤੇ ਲਾਤਾ। ਜਦ ਪਤਾ ਸੀ ਕਿ ਇਹ ਬਹੁਤ ਨਜ਼ਦੀਕੀ ਹੈ, BJP ਪਾਰਟੀ ਦੀ ਖਾਸ ਲੀਡਰ ਹੈ, ਫਿਰ ਵੀ ਉਹਨੇ ਕੋਈ ਪਰਵਾਹ ਨਹੀਂ ਕਰੀ। ਆਪਣੀ ਦੇਸ਼ ਦੀ ਸੁਰੱਖਿਆ ਵਾਸਤੇ ਇੱਕ ਆਮ ਨਾਗਰਿਕ ਵਾਂਗੋਂ ਉਹਨੂੰ ਵੀ ਉਹਦੀ ਮਦਦ ਕਰਨੀ ਚਾਹੀਦੀ ਸੀ, ਉਹਨੇ ਨਹੀਂ ਕੀਤੀ। ਉਲਟਾ ਉਹਦੀ ਜਿਹੜੀ ਨੇਮ ਪਲੇਟ ਹੈ ਕੁਲਵਿੰਦਰ ਕੌਰ, ਦੱਸਿਆ ਇੱਕ ਅਫਸਰ ਮੁਲਾਜ਼ਮ ਦੀ ਇੰਟਰਵਿਊ ਵੀ ਆ ਰਹੀ ਹੈ ਕਿ ਇਹਨਾਂ ਨੂੰ ਦੱਸਿਆ ਵੀ ਕੌਰ ਆਪ ਖਾਲਿਸਤਾਨੀ ਹੋਤੇ ਹੈ। ਤਾਂ ਫਿਰ ਕੋਈ ਵਿਵਾਦ ਹੋਇਆ, ਐਕਸ਼ਨ ਦਾ ਰਿਐਕਸ਼ਨ ਅਸੀਂ ਮੰਨਦੇ ਹਾਂ। ਅਜੇ ਕੋਈ ਵੀਡੀਓ ਨਹੀਂ ਆਈ, ਕੋਈ ਫੋਟੋ ਨਹੀਂ ਆਈ ਹੈ ਜੀ, ਨਾ ਕੁਲਵਿੰਦਰ ਕੌਰ ਦਾ ਕੋਈ ਬਿਆਨ ਆਇਆ ਆ। ਸਿਰਫ ਕੰਗਣਾ ਰਣਾਵਤ ਨੇ ਕਿਹਾ ਮੇਰੇ ਫੇਸ ਤੇ ਹਿੱਟ ਕੀਤਾ ਹੈ, ਵੀ ਥੱਪੜ ਮਾਰਿਆ ਹੈ। ਲੇਕਿਨ ਜਦ ਤੱਕ ਕੁਲਵਿੰਦਰ ਕੌਰ, ਉਹਦਾ ਪਰਿਵਾਰ ਸਾਹਮਣੇ ਆ ਕੇ ਮੀਡੀਆ ਦੇ ਕੋਈ ਬਿਆਨ ਨਹੀਂ ਦਿੰਦਾ, ਜਦ ਤੱਕ ਕਿਸੇ ਤਰ੍ਹਾਂ ਦੀ ਗੱਲ ਕਹਿਣਾ ਠੀਕ ਨਹੀਂ ਹੈ। ਅਸੀਂ ਤਾਂ ਸਰਕਾਰ ਨੂੰ ਵੀ ਇਹ ਕਹਿਣਾ ਚਾਹਾਂਗੇ, ਉਹਨੂੰ ਇਨਾਮ ਦੇਣਾ ਚਾਹੀਦਾ, ਉਹਨੂੰ ਵੱਡਾ ਤੋਂ ਵੱਡਾ, ਕਿ ਉਹਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਨੌਕਰੀ ਦਾਅ ਤੇ ਲਾਈ ਹੈ। VIP ਲੋਕਾਂ ਨੂੰ ਮਜਬੂਰ ਕੀਤਾ ਹੈ ਵੀ ਤੁਸੀਂ ਸਾਡਾ ਸਾਥ ਦਿਓ। ਲੇਕਿਨ ਕੰਗਣਾ ਰਣਾਵਤ ਨੇ ਦੇਸ਼ ਦਰੋਹ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਉਹਨੇ ਆਪਣੇ ਦੇਸ਼ ਦੀ ਸੁਰੱਖਿਆ ਕਰ ਰਹੇ ਕਰਮੀਆਂ ਦੇ ਉੱਤੇ ਬਦਤਮੀਜ਼ੀ ਕੀਤੀ ਹੈ, ਐਲੀਗੇਸ਼ਨ ਲਾਇਆ ਹੈ। ਇਹ ਪਹਿਲੀ ਗੱਲ ਨਹੀਂ, BJP ਵਾਲਿਆਂ ਨੇ ਪਹਿਲਾਂ ਵੀ ਪੱਛਮ ਬੰਗਾਲ ਦੇ ਵਿੱਚ ਇੱਕ ਨੌਜਵਾਨ ਪੁਲਿਸ ਅਧਿਕਾਰੀ ਅਫਸਰ ਨੂੰ ਖਾਲਿਸਤਾਨ ਕਹਿ ਕੇ ਬਦਤਮੀਜ਼ੀ ਕੀਤੀ ਸੀ। ਕਹਿਣ ਦਾ ਭਾਵ ਹੈ ਮੁਕੱਦਮਾ ਸਰਕਾਰ ਨੂੰ ਜਿਸ ਤੇ ਕਰਨਾ ਚਾਹੀਦਾ ਸੀ, ਜਿਹਨੂੰ ਇਨਾਮ ਦੇਣਾ ਚਾਹੀਦਾ ਸੀ, ਉਹਨੂੰ ਉਹਦੇ ਉੱਤੇ ਮੁਕੱਦਮਾ ਦਰਜ ਕਰਤਾ, ਸਸਪੈਂਡ ਕਰਤਾ। ਜਦਕਿ ਸਸਪੈਂਡ ਕਰਨਾ ਚਾਹੀਦਾ ਹੈ ਕੰਗਣਾ ਰਣਾਵਤ ਨੂੰ, ਮੁਕੱਦਮਾ ਦਰਜ ਕਰਨਾ ਚਾਹੀਦਾ ਹੈ ਕੰਗਣਾ ਰਣਾਵਤ ਤੇ। ਅੱਛਾ, ਅਮਰਜੀਤ ਜੀ, ਆਖਰੀ ਸਵਾਲ ਹੈ ਮੇਰਾ ਕਿ ਜਿਹੜਾ ਇਹ ਕਿਸਾਨ ਅੰਦੋਲਨ, ਇਹਦੇ ਚ ਕੀ ਜਿਹੜਾ SKM, ਜਿਹੜਾ ਬਾਕੀ ਦਾ SKM ਆਪਾਂ ਕੀ ਰਾਜੇਵਾਲ ਹੋ ਰਹੀ ਜਾਂ ਫਿਰ ਦੂਜੇ ਹੋਰ ਕਿਸਾਨ ਜਥੇਬੰਦੀਆਂ ਜਿਹੜੇ ਕਿ ਅੰਦੋਲਨ ਚ ਸ਼ਾਮਿਲ ਨਹੀਂ ਹੋਏ ਸੀ, ਕੀ ਉਹ ਵੀ ਅੱਗੇ ਤੁਹਾਡੇ ਨਾਲ ਆਣਗੇ? ਕੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਜਾਂ ਫਿਰ ਅਜੇ ਉਹਨਾਂ ਨੇ ਕੋਈ ਅੰਦੋਲਨ ਨਾ ਲੜਨ ਦਾ ਫੈਸਲਾ ਕੀਤਾ ਹੈ? ਕੋਈ ਤੁਹਾਡੀ ਗੱਲਬਾਤ ਹੋਈ ਹੈ ਇਹਦੇ ਚ? ਦੇਖੇ, ਗੱਲਾਂ ਬਾਤਾਂ ਲਿਖਤੀ ਤੌਰ ਤੇ ਵੀ ਹੋਈਆਂ, ਮਿਲੇ ਵੀ ਸਭ ਨੂੰ, ਚੱਲਦੇ ਅੰਦੋਲਨ ਦੇ ਵਿੱਚ ਵੀ ਮੀਟਿੰਗਾਂ ਹੋਈਆਂ। ਲੇਕਿਨ SKM ਸਾਨੂੰ ਐ ਮਹਿਸੂਸ ਹੋਇਆ ਉਹ ਇਲੈਕਸ਼ਨ ਦੇ ਵਿੱਚ ਬਹੁਤ ਰੁੱਝਿਆ ਹੋਇਆ ਸੀ। ਸ਼ਾਇਦ ਹੁਣ ਕੋਈ ਉਹ ਗੱਲਬਾਤ ਕਰੇ, ਸ਼ਾਇਦ ਉਹਨਾਂ ਨੂੰ ਕੋਈ ਸੋਝੀ ਆਵੇ। ਅਸੀਂ ਕਦੇ ਵੀ ਰਸਤਾ ਬੰਦ ਨਹੀਂ ਕਰਿਆ, ਅਸੀਂ ਗੱਲਬਾਤ ਬਹੁਤ ਵਾਰ ਕਰੀ ਵੀ ਹੈ। ਤੇ ਹੁਣ ਜਿਹੜੀ ਪਿੱਛੇ PIL ਪਾਈ ਹੋਈ ਸੀ, ਰਾਜੇਵਾਲ ਜੀ ਨੇ ਮਿਲੇ ਵੀ 1-2 ਵਾਰ। ਰਾਜੇਵਾਲ ਜੀ ਦਾ ਬਿਆਨ ਵੀ ਆਇਆ ਹੈ ਕਿ ਜਿਹੜੀ ਕਿਸਾਨਾਂ ਨਾਲ ਤਸ਼ੱਦਦ ਹੋਇਆ ਬਾਰਡਰ ਦੇ ਉੱਤੇ ਬੈਠੇ, ਉਹ ਯਾਨੀ ਕਿ ਸਾਨੂੰ ਕਿਤੇ ਨਾ ਕਿਤੇ ਸਾਥ ਦੇਣਾ ਚਾਹੀਦਾ ਸੀ, ਘਟ ਰਹੀ ਹੈ। ਮੀਟਿੰਗਾਂ ਦੇ ਵਿੱਚ ਗੱਲਾਂ ਵੀ ਆਈਆਂ ਨੇ। ਸੋ ਇਸ ਕਰਕੇ ਅਸੀਂ ਹਮੇਸ਼ਾ ਹੀ ਇਹੀ ਕਿਹਾ ਵੀ ਰਲ ਮਿਲ ਕੇ, ਜੇ ਆਪਾਂ ਸਭ ਮਿਲ ਕੇ ਅੰਦੋਲਨ ਨੂੰ ਲੜਾਂਗੇ, ਜਲਦੀ ਤੋਂ ਜਲਦੀ ਜਿੱਤ ਸਕਾਂਗੇ। ਜੇ ਸਾਰੇ ਮਿਲ ਕੇ ਅੰਦੋਲਨ ਲੜਦੇ, ਸ਼ਾਇਦ ਇਹ BJP ਸਰਕਾਰ ਦੇ ਵਿੱਚ ਵੀ ਨਾ ਆਂਦੀ। ਇਸ ਕਰਕੇ ਸੋਚਣ ਦਾ ਵਿਸ਼ਾ ਹੈ, ਸਭ ਨੂੰ ਇਸ ਅੰਦੋਲਨ ਦੇ ਵਿੱਚ, ਪੂਰੀ ਆਵਾਮ ਦਾ ਅੰਦੋਲਨ ਹੈ, ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਅੱਛਾ, ਕੀ ਉਹ ਅੱਗੇ ਆਣਗੇ? ਕੋਈ ਰਾਹ ਖੁੱਲ ਰਿਹਾ ਹੈ? ਹਾਂਜੀ, ਕੋਈ ਰਾਹ ਖੁੱਲ ਰਿਹਾ ਕਿ ਉਹ ਅੱਗੇ ਆਣਗੇ ਤੁਹਾਡੇ ਨਾਲ? ਦੇਖੋ, ਜਿਹੋ ਜਿਹੀ ਵੀ ਕੋਈ ਗੱਲ, ਅਜੇ ਕੋਈ ਗੱਲਬਾਤ ਨਹੀਂ ਆਈ। ਜਿਸ ਤਰ੍ਹਾਂ ਆਪਣਾ ਲਗਾਤਾਰ ਹੁਣ ਲੰਬੇ ਸਮੇਂ ਤੋਂ ਕੋਈ ਗੱਲਬਾਤ ਜਾਂ ਕੋਈ ਮੀਟਿੰਗ ਨਹੀਂ ਹੋਈ, ਕੋਈ ਕਹਿਣਾ ਅਜੇ ਠੀਕ ਨਹੀਂ ਹੈ। ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ। ਜੀ, ਸ਼ੁਕਰੀਆ ਅਮਰਜੀਤ ਜੀ। ਇਹ ਸੀ ਅਮਰਜੀਤ ਮੋੜੀ, ਜਿਹੜੇ ਕਿ BK ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਹਨ। ਅਤੇ ਜਿਹੜਾ ਕਿਸਾਨ ਅੰਦੋਲਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਚੱਲ ਰਿਹਾ, ਉਹਦੇ ਮੇਨ ਅਗਵਾ ਬੰਦੇ ਹੈਗੇ ਆ। ਸ਼ੁਕਰੀਆ ਅਮਰਜੀਤ ਜੀ। ਤੇ ਅਸੀਂ ਹੁਣ ਖਤਮ ਕਰਦੇ ਹਾਂ ਆਪਣੀ ਗੱਲਬਾਤ ਨੂੰ। ਅਸੀਂ ਫਿਰ ਦੁਬਾਰੇ ਫਿਰ ਕਦੇ ਆਪਾਂ ਦੁਬਾਰੇ ਗੱਲਬਾਤ ਕਰਾਂਗੇ ਕਿਸੇ ਹੋਰ ਮੁੱਦੇ ਤੇ ਤੁਸੀਂ ਦੇਖਦੇ ਤੇ ਸੁਣਦੇ ਰਹੋ।